ਸੋ ਬਿਲਕੁਲ ਇਹ ਵੀ ਰਮਨ ਜੀ ਦੱਸਦੇ ਜਾਈਏ ਸਰੋਤਿਆਂ ਨੂੰ, ELD ਅਸੀਂ ਵਾਰ-ਵਾਰ ਦੱਸਦੇ ਆਏ ਹਾਂ ਵੀ ਉਹਨੂੰ ਕੋਈ ਫਾਲਸੀਫਿਕੇਸ਼ਨ ਕਰਦਾ, ਡਬਲ ELD ਲਾਉਂਦਾ ਆ, ਇਹ ਫੈਲਨੀ ਚਾਰਜਸ ਆ। ਉਹ ਗੱਲ ਜੁਦੀ ਆ ਵੀ ਹਜੇ ਇਨਫੋਰਸ ਨਹੀਂ ਹੁੰਦੀ, ਜਦੋਂ ਇਨਫੋਰਸ ਹੋਣੀ ਹੋ ਗਈ ਤੇ ਫੇਰ ਜਿਹੜੇ ਆ ਉਹਦੇ ਤੇ ਫੈਲਨੀ ਚਾਰਜ ਲੱਗਣੇ ਆ। ਤੇ ਜਿਹੜਾ ਵੀ ਕੋਈ ਆਪਣਾ ਭੈਣ ਭਰਾ ਕੋਈ ਹਜੇ ਉਹਦਾ ਗ੍ਰੀਨ ਕਾਰਡ ਨਹੀਂ ਹੋਇਆ ਤੇ ਉਹਦੇ ਲਈ ਇੱਕ ਬਹੁਤ ਵੱਡੀ ਇਹ ਪ੍ਰੋਬਲਮ ਬਣ ਸਕਦੀ ਹੈ। ਇਹ ਸਾਰੇ ਜਣੇ ਧਿਆਨ ਰੱਖਿਓ ਜੋ ਇਹ ਕੰਮ ਕਰ ਰਹੇ ਹੈਗੇ ਆ। ਸੋ ਹੁਣ ਕਈਆਂ ਨੇ ਕਹਿਣਾ ਵੀ ਯਾਰ ਇਹ ਸਿੰਗਲ ਓਨਰ ਆਪਰੇਟਰਾਂ ਦੇ ਦੁਆਲੇ ਹੋਏ, ਉਹਨਾਂ ਦੀਆਂ ਇੰਨੀਆਂ ਕੰਪਨੀਆਂ, ਕੱਲੇ ਉਹ ਨਹੀਂ ਰਮਨ ਜੀ, 42 ਦੇ ਕਰੀਬ ਕੈਰੀਅਰਸ ਜਿਨ੍ਹਾਂ ਦੇ 100 ਤੋਂ ਵੱਧ ਟਰੱਕ ਸੀਗੇ, ਮੋਰ ਦੈਨ 100 ਸੀ, ਉਹ ਕੰਪਨੀਆਂ ਵੀ ਸ਼ਟ ਡਾਊਨ ਹੋ ਗਈਆਂ 4 ਮਹੀਨਿਆਂ 'ਚ। ਸੋ ਛੋਟੀਆਂ ਤਾਂ ਬਹੁਤ ਵੱਡੀ ਗਿਣਤੀ 'ਚ ਹੋਈਆਂ। ਸੋ ਜਿਨ੍ਹਾਂ ਦੇ 100 ਤੋਂ ਵੱਧ ਟਰੱਕ ਸੀਗੇ, 42 ਕੰਪਨੀ USA ਦੇ ਵਿੱਚ, ਉਹ ਵੀ ਇਸ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਸ਼ਟ ਡਾਊਨ ਹੋ ਗਈਆਂ। ਸੋ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਜੀ ਸਾਡੇ ਲੋਡ ਆ ਉਹ ਚੀਪ ਮਿਲ ਰਹੇ ਆ। ਹੁਣ ਪ੍ਰੋਬਲਮ ਸਿੱਧੀ ਇਹੀ ਆ ਪਈ, ਦੇਅਰ ਆਰ ਟੂ ਮੈਨੀ ਟਰੱਕਸ ਫॉर द अमाउंट ऑफ freight in the market right now। ਜਿੰਨੀ ਮਾਰਕੀਟ ਦੇ ਵਿੱਚ ਫਰੇਟ ਆ ਉਹਦੇ ਨਾਲੋਂ ਕਿਤੇ ਵੱਧ ਅੱਜ ਦੀ ਡੇਟ ਦੇ ਵਿੱਚ ਟਰੱਕ ਆ। ਸੋ ਇਹ ਭੁੱਲ ਜਾਓ ਵੀ ਉਸ ਹਿਸਾਬ ਦੇ ਨਾਲ ਜਿਹੜੇ ਦੇਖੋ ਤੁਹਾਨੂੰ ਰੇਟਸ ਆ ਉਹ ਹਾਈ ਮਿਲ ਜਾਊਗੇ। ਇਹਦੇ ਵਿੱਚ ਹੀ ਐਡ ਕਰਦੇ ਜਾਈਏ, ਆਪਾਂ ਕੰਜ਼ਿਊਮਰ ਸਪੈਂਡਿੰਗ ਰਿਪੋਰਟਸ ਦੇਖੀਆਂ ਰੀਸੈਂਟਲੀ ਆਈਆਂ, ਪਿਛਲੇ ਵੀਕ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ, ਲੋਕ ਘੱਟ ਖਰਚਾ ਕਰ ਰਹੇ ਆ। 2 ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਵੀ ਹੋਮ ਡੀਪੋ ਨੇ ਜਿਹੜੀ ਆਊਟਲੁੱਕ ਆ ਉਹ ਬੈਡ ਦੱਸਿਆ ਵੀ ਉਹ ਡਾਊਨ ਦੇ ਵੱਲ ਨੂੰ ਜਾ ਰਹੇ ਆ। ਸੋ ਡਿਮਾਂਡ ਹੈ ਨਹੀਂ, ਜੇ ਡਿਮਾਂਡ ਨਹੀਂ ਆ, ਕੰਪਨੀਆਂ ਮੂਰਖ ਨਹੀਂ ਆ, ਉਹਨਾਂ ਨੇ ਥੋੜੀ ਐਵੇਂ ਧੱਕੇ ਦੇ ਨਾਲ ਸਮਾਨ ਲਿਆ ਕੇ ਜਿਹੜਾ ਉਹ ਭਰੀ ਜਾਣਾ। ਕੁਛ ਮਹੀਨੇ ਪਹਿਲਾਂ ਆਪਾਂ ਦੇਖਿਆ ਸੀ ਓਵਰ ਇਨਵੈਂਟੋਰੀ ਹੋ ਗਈ, ਕਾਸਕੋ, ਟਾਰਗੇਟ, ਵਾਲਮਾਰਟ ਵਾਲੇ, ਉਹ ਸਾਰੇ ਪਾਸੇ ਇਹ ਚੀਜ਼ ਹੋ ਗਈ ਕਿਉਂਕਿ ਉਹ ਪੁਰਾਣਾ ਮੰਗਾਇਆ ਸਮਾਨ, ਫਿਰ ਜਦੋਂ ਸਪਲਾਈ ਚੇਨ ਥੋੜੀ ਜਿਹੀ ਬੈਟਰ ਹੋਈ ਤਾਂ ਸਾਰਾ ਕੁਝ ਉੱਥੇ ਪਹੁੰਚ ਗਿਆ। ਹੁਣ ਡਿਮਾਂਡ ਲਗਾਤਾਰ ਜਿਹੜੀ ਉਹ ਘਟਦੀ ਜਿਹੜੀ ਉਹ ਜਾ ਰਹੀ ਆ। ਸੋ ਇਸ ਸਿਸਟਮ ਦੇ ਵਿੱਚ, ਇਸ ਇਕਨੋਮੀ ਦੇ ਵਿੱਚ ਜੇ ਆਪਾਂ ਇਹ ਕਹੀਏ ਵੀ ਨਹੀਂ ਭਾਈ ਇਹ ਰੇਟ ਦੁਬਾਰਾ, ਹਾਂ ਹਾਲ ਦੀ ਘੜੀ ਤੇ ਨਹੀਂ, ਆਊਟਲੁੱਕ ਹੁੰਦਾ ਆ ਵੀ ਹਾਂ ਮੇ ਵੀ ਕੁਛ ਮਹੀਨਿਆਂ ਨੂੰ, ਮੇ ਵੀ ਸਾਲ ਦੇ ਅਖੀਰ ਤੱਕ ਜਾਂ ਅਗਲੇ ਸਾਲ ਦੇ ਵਿੱਚ ਵੀ ਥੋੜਾ ਬਹੁਤਾ ਬੈਟਰ ਜਿਹੜਾ ਉਹ ਹੋ ਸਕਦਾ ਆ। ਜੇ ਇਹ ਕੋਈ ਅਸੀਂ ਤੁਹਾਨੂੰ ਕੋਈ ਝੂਠੀ ਆਸ ਉਮੀਦ ਨਹੀਂ ਦੇਣਾ ਚਾਹੁੰਦੇ, ਕਿ ਸੱਚ ਇਸੇ ਲਈ ਕੌੜਾ ਲੱਗਦਾ ਹੁੰਦਾ ਵੀ ਭਾਈ ਇਹ ਪਤਾ ਨਹੀਂ ਕਿਉਂ ਇਦਾਂ ਕਹਿੰਦੇ ਆ, ਪਰ ਕੋਈ ਝੂਠੀ ਆਸ ਉਮੀਦ ਨਹੀਂ ਦੇਣਾ ਚਾਹੁੰਦੇ ਵੀ ਹਾਂ ਵੀ ਮਹੀਨੇ 2 ਮਹੀਨੇ ਨੂੰ ਸਭ ਕੁਝ ਜਿਹੜਾ ਆ ਤੁਰੰਤ ਦੇਣੀ ਜਿਹੜਾ ਉਹ ਬਦਲ ਜਾਣਾ। ਹਾਂ ਜੇ ਕੋਈ ਕੋਵਿਡ ਵਰਗੀ ਚੀਜ਼ ਆ ਗਈ ਫਿਰ ਵੱਖਰੀ ਗੱਲ ਆ, ਪਰ ਅਜੇ ਕੋਈ ਕਿਆਸ ਰਹੀ ਨਹੀਂ ਹੈਗੀ, ਕੋਈ ਅਚਨਚੇਤੇ ਕੋਈ ਇਦਾਂ ਦੀ ਚੀਜ਼ ਜਿਹੜੀ ਉਹ ਆ ਜਾਊਗੀ। ਪਰ ਡਿਮਾਂਡ ਘੱਟ ਆ, ਸਪਲਾਈ ਪਿੱਛੋਂ ਰੁਕੀ ਆ, ਮੈਨੂਫੈਕਚਰਿੰਗ ਘਟੀ ਆ, ਲੇਆਫਸ ਚੌਂ ਸਵੇਰੇ ਹੋ ਰਹੀਆਂ ਆ। ਸੋ ਉਸ ਦੇ ਵਿੱਚ ਜੇ ਆਪਾਂ ਇਹ ਕਹੀਏ ਵੀ ਨਹੀਂ ਹੁਣ ਕੁਝ ਦੁਬਾਰਾ ਪਹਿਲੇ ਥਾਂ ਤੇ ਪਹੁੰਚ ਜਾ, ਆਈ ਥਿੰਕ ਵੀ ਹੈਵ ਟੂ ਰਾਈਡ ਦਾ ਟਾਈਡ, ਇਹ ਹੁਣ ਕਰਨੀ ਪੈਣੀ ਆ। ਅਦਰਵਾਈਜ਼ ਕਾਫੀ ਅਦਰਵਾਈਜ਼ ਮੁਸ਼ਕਿਲ ਹੋਊਗੀ ਜੇ ਆਪਾਂ ਕੱਲਾ ਇਹ ਕਹੀਏ ਵੀ ਮੈਂ ਚੇਂਜਸ ਵੀ ਆਪਣੇ ਮਾਡਲ ਦੇ ਵਿੱਚ ਕੋਈ ਨਾ ਕਰਾਂ ਤੇ ਸਭ ਕੁਝ ਠੀਕ ਵੀ ਹੋ ਜੇ, ਇਦਾਂ ਗੱਲ ਬਣਨੀ ਨਹੀਂ ਹੈਗੀ ਜੀ। ਫਲੀਟ ਉਹਨਾਂ ਦੇ ਮੁਤਾਬਕ ਅੱਜ ਦੀ ਰੇਟ 'ਚ ਮੈਂ ਦੱਸਦਾ ਜਾਵਾਂ, ਜਿਹੜੇ ਆਪਣੇ ਸਪੌਟ ਰੇਟਸ ਆ, $2.06 ਪਰ ਮਾਈਲ ਆ ਜੋ ਡਰਾਈ ਵੈਨ ਦੇ ਆ, 10 ਸੈਂਟ ਡਾਊਨ ਆ ਪਿਛਲੀ ਮਾਰਚ ਨਾਲੋਂ। ਆ ਮਹੀਨਾ ਮਈ ਦਾ ਆ, ਤੇ ਪਿਛਲੇ ਸਾਲ ਦੇ ਨਾਲੋਂ ਜੇ ਦੇਖਿਆ ਜਾਵੇ 71 ਸੈਂਟ ਪਰ ਮਾਈਲ ਡਾਊਨ ਹੈਗੇ ਆ। ਇਸੇ ਤਰ੍ਹਾਂ ਜੋ ਰੈਫ੍ਰਿਜੀਰੇਟਰ ਦੇ ਆ, ਉਹ ਵੀ 9 ਸੈਂਟ ਡਾਊਨ ਆ ਮਾਰਚ ਨਾਲੋਂ, ਤੇ ਹੁਣ ਟੋਟਲ 72 ਸੈਂਟ ਪਿਛਲੇ ਸਾਲ ਨਾਲੋਂ ਆ। ਸੋ ਕਾਫੀ ਜ਼ਿਆਦਾ ਡਾਊਨ ਆ। ਜੀ ਰਮਨ ਜੀ। ਜੀ ਬਿਲਕੁਲ ਜੀ, ਆਪਣੇ ਜੱਗੀ ਸਿੰਘ ਹੁਣੀ ਵੀ ਕਹਿ ਰਹੇ ਆ ਤੇ ਡਬਲ ਬ੍ਰੋਕਰੇਜ ਤੇ ਆਊਟਸੋਰਸਿੰਗ ਮੇਨ ਰੀਜ਼ਨ ਹੈਗਾ। ਮੇਨ ਰੀਜ਼ਨ ਸਾਰਿਆਂ ਨਾਲ ਹੈਗਾ ਜੀ ਡਬਲ ELD ਤੇ ELD ਮਿਸਮੈਨੇਜਮੈਂਟ, ਸਾਰਿਆਂ ਨਾਲੋਂ ਵੱਡਾ ਰੀਜ਼ਨ ਉਹ। ਸੈਕਿੰਡ ਹੈਗਾ ਡਬਲ ਬ੍ਰੋਕਰੇਜ ਹੈਗਾ, ਤੇ ਤੀਜਾ ਹੈਗਾ ਆਊਟਸੋਰਸਿੰਗ। ਆਊਟਸੋਰਸਿੰਗ ਅਸੀਂ ਆਪਣੇ ਹੱਥ ਵੱਢ ਕੇ ਆਲਰੇਡੀ ਜਿਹੜੇ ਆ ਲੋਕੀ ਦੇ ਚੁੱਕੇ ਆ ਉੱਥੇ। ਉੱਥੇ ਬੈਠੇ ਲੋਕੀ ਜਿਹੜੇ ਆ ਉਹ ਤੁਹਾਨੂੰ ਇਸ ਵੇਲੇ ਕਾਲਾਂ ਕਰਦੇ ਆ, ਤੁਹਾਨੂੰ ਇਸ ਵੇਲੇ ਸਾਰਾ ਕੁਛ ਭੇਜਦੇ ਆ ਕਿ ਤੁਸੀਂ ਆਪਣਾ ਨਾ ਕੀ ਲੈਂਦੇ ਆ, ਅਸੀਂ ਤੁਹਾਡੀ ਪੈਚ ਕਰਦੇ ਹਾਂ, ਆਹ ਕਰਦੇ ਹਾਂ, ਉਹ ਕਰਦੇ ਹਾਂ। ਤੇ ਇਹ ਜਿਹੜੀ ਚੀਜ਼ ਹੈ ਨਾ, ਇਹ ਚੀਜ਼ ਅਸੀਂ ਆਪ ਹੱਥ ਵੱਢ ਕੇ ਦਿੱਤੀ ਆ, ਅਸੀਂ ਆਪ ਟਰਾਈਆਂ ਕੀਤੀਆਂ, ਆਪ ਉਹ ਚੀਜ਼ਾਂ ਕੀਤੀਆਂ, ਕੱਟ ਕਾਰਨਰ ਕੀਤੇ ਆ। ਅਸੀਂ ਜਦੋਂ ਦੂਸਰਾ ਹੋਰ ਕੋਈ ਕੰਮ ਹੁੰਦਾ ਉਦੋਂ ਬੜੀ ਜਲਦੀ ਗੱਲ ਕਰਦੇ ਆ, ਪਰ ਜਦੋਂ ਆਪਣੀ ਵਾਰੀ ਆਉਂਦੀ ਆ ਅਸੀਂ ਉਹ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਚੀਪ ਤੋਂ ਚੀਪ ਕੰਮ ਕਰਵਾ ਲਈਏ, ਸਸਤਾ ਕਰਵਾ ਲਈਏ। ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੇਰੇ ਖਿਆਲ ਦੇ ਵਿੱਚ ਜਿਹੜੇ ਰੇਟਸ ਹੈਗੇ ਆ, ਡਿਮਾਂਡ ਐਂਡ ਸਪਲਾਈ ਹੈਗਾ, ਇਹਦੇ ਵਿੱਚ ਅਸੀਂ
ਕੋਈ ਵੀ ਜਣਾ ਜਿਹੜਾ ਆ ਉਹ ਉਸ ਗੱਲ ਦੇ ਉੱਤੇ ਨਹੀਂ ਆ ਰਿਹਾ ਕਿ ਡਿਮਾਂਡ ਐਂਡ ਸਪਲਾਈ ਦੀ ਖੇਡ ਆ। ਅਸੀਂ ਹਰ ਇੱਕ ਚੀਜ਼ ਨੂੰ ਕਿਸੇ ਦੇ ਉੱਤੇ ਸਾਡੀ ਇਹ ਮੇਰੇ ਖਿਆਲ ਜੋਤ ਬਾਜੀ ਤੇ ਰਾਜਨ ਆਪਣੀ ਨਾ ਆਦਤ ਆ ਇੰਡੀਆ ਤੋਂ ਹੀ ਕਿ ਬਲੇਮ ਕਿਸੇ ਨੂੰ ਕਰਨਾ, ਆਪ ਗਲਤੀ ਕਰਨਾ, ਠੀਕ ਹੈ ਨਾ। ਅਸੀਂ ਆਪ ਠੀਕ ਨਹੀਂ ਹੈਗੇ ਤਾਂ ਅਸੀਂ ਬਲੇਮ ਕਰਨ 'ਚ ਯਕੀਨ ਰੱਖਦੇ ਹਾਂ। ਉੱਥੇ ਤਾਂ ਹਮੇਸ਼ਾ ਕੁਛ ਵੀ ਹੋ ਜਾਵੇ, ਹਵਾ ਚੱਲ ਜਾਵੇ, ਹਨੇਰੀ ਆ ਜਾਵੇ, ਝੱਖੜ ਹੋ ਜਾਵੇ, ਸੜਕ ਤੇ ਐਕਸੀਡੈਂਟ, ਇੱਕੋ ਹੀ ਗੱਲ ਆ ਕਿ ਸਰਕਾਰ ਕੁਛ ਨਹੀਂ ਕਰ ਰਹੀ, ਠੀਕ ਹੈ ਨਾ। ਬਲੇਮ ਕਰ ਦਿਓ, ਬਸ ਗੱਲ ਖਤਮ ਹੋ ਗਈ। ਬਲੇਮ ਕਰਕੇ ਆਪਣੇ ਹੱਥ ਝਾੜ ਕੇ ਪਾਸੇ ਹੋ ਜਾਓ। ਸੜਕਾਂ ਦੇ ਉੱਤੇ ਕੂੜਾ ਆ ਤੇ ਕੂੜਾ ਕਿੱਥੋਂ ਆਇਆ? ਸੜਕਾਂ 'ਤੇ ਜੰਮਿਆ ਤਾਂ ਨਹੀਂ ਨਾ, ਕਿਸੇ ਨੇ ਘਰ ਤੋਂ ਕੂੜਾ ਸਿੱਟਿਆ ਬਾਹਰ, ਤਾਂ ਤਾਂ ਹੀ ਹੋਇਆ ਉੱਥੇ, ਠੀਕ ਹੈ ਨਾ। ਤਾਂ ਉਹ ਕੋਈ ਵੀ ਆਪਣਾ ਕੰਮ ਕਰਕੇ ਰਾਜੀ ਨਹੀਂ ਹੈਗਾ, ਤੇ ਉਹੀ ਬਲੇਮ ਗੇਮ ਅਸੀਂ ਇੱਥੇ ਲੈ ਆਏ ਹਾਂ, ਉਹੀ ਚੀਜ਼ ਅਸੀਂ ਇੱਥੇ ਕਰਦੇ ਹਾਂ। ਪਰ ਜਿਹੜੀ ਚੀਜ਼ ਗਲਤੀਆਂ ਅਸੀਂ ਕਰ ਰਹੇ ਹਾਂ ਹੁਣ, ਡਬਲ ਬ੍ਰੋਕਰੇਜ, ਮੇਰੇ ਖਿਆਲ ਜਿੰਨੀ ਸਾਡੀ ਕਮਿਊਨਿਟੀ ਦੇ ਵਿੱਚ ਡਬਲ ਬ੍ਰੋਕਰੇਜ ਹੁੰਦੀ ਉਹਨੀ ਹੋਰ ਕਿਤੇ ਵੀ ਨਹੀਂ ਹੁੰਦੀ। ਜਿੰਨੀ ਅਸੀਂ ਡਬਲ ਟ੍ਰਿਪਲ 4 ਥਾਂ ਦੇ ਬ੍ਰੋਕਰੇਜ ਕਰਦੇ ਹਾਂ ਅਸੀਂ, ਉਹ ਜਿਹੜੇ 3 ਦੂਜੇ ਤੀਜੇ ਚੌਥੇ ਥਾਂ ਤੇ ਜਿਹੜਾ ਲੋਡ ਜਾਂਦਾ, ਹਰ ਇੱਕ ਬੰਦਾ ਉੱਥੇ 200 400 500 200 400 500 ਕੱਟੀ ਜਾਂਦਾ, ਤੇ ਆਬਵੀਅਸਲੀ ਉਹ ਰੇਟ ਘੱਟ ਮਿਲਣਾ ਹੈ ਜਾ ਕੇ, ਠੀਕ ਹੈ ਨਾ। ਉੱਤੋਂ ਤੁਸੀਂ ਡਬਲ ELD ਲਾ ਕੇ ਆਪਣੀ ਕਪੈਸਿਟੀ ਵਧਾਤੀ, ਠੀਕ ਹੈ ਨਾ। ਬ੍ਰੋਕਰ ਨੂੰ ਉਹ ਦਿਖਾਤਾ ਵੀ 1.5 ਟਰੱਕ ਖੜੇ ਇੱਥੇ, ਜੇ 100 ਆ ਤੇ 100 ਦੀ ਥਾਂ ਤੇ 150 ਟਰੱਕ ਅਵੇਲੇਬਲ ਹੈਗੇ ਆ, ਕਿਉਂਕਿ ਤੁਸੀਂ ਆਪਣਾ ELD ਨੂੰ ਫੇਕ ਕਰਕੇ। ਰਾਜਗੀਰ ਕੱਲ ਇੱਕ ਆਪਣੀ ਇੰਡੀਅਨ ELD ਕੱਲ ਮੈਨੂੰ ਨਾਰਮਲੀ ਕਾਲ ਆ ਜਾਂਦੀ ਹੈ, ਪਤਾ ਨਹੀਂ ਕਿਉਂ, ਕਿਉਂਕਿ ਉਹ ਪੰਜਾਬੀ ਟਰੱਕਿੰਗ ਮੈਗਜ਼ੀਨ ਦਾ ਨਾਂ ਹੈ, ਤਾਂ ਪੰਜਾਬੀ ਟਰੱਕਿੰਗ ਸਮਝ ਕੇ, ਟਰੱਕਿੰਗ ਕੰਪਨੀ ਸਮਝ ਕੇ ਕਾਲ ਕਰ ਲੈਂਦੇ ਆ। ਜੀ ਜੀ, ਅਸੀਂ ਕੱਲ ਇੱਕ ELD ਵਾਲਿਆਂ ਦੀ ਕਾਲ ਰਿਕਾਰਡ ਕੀਤੀ ਆ, ਮਤਲਬ ਕਹਿ ਰਿਹਾ ਸ਼ਰੇਆਮ 10 ਘੰਟੇ ਦੀ ਜੇ ਤੁਸੀਂ ਜਾ ਕੇ ਲੋਡਿੰਗ ਕਰਨੀ ਆ, ਲੋਡ ਕਰਨ ਲੱਗਿਆ ਤੁਹਾਡੇ 10 ਘੰਟੇ ਲੱਗ ਗਏ, ਤੁਸੀਂ ਕੋਈ ਗੱਲ ਨਹੀਂ ਸਾਨੂੰ ਕਾਲ ਕਰੋ, ਅਸੀਂ ਉਹ ਤੁਹਾਡੇ 10 ਘੰਟੇ ਰਿਕਵਰ ਕਰਕੇ ਤੁਹਾਨੂੰ ਡਰਾਈਵ ਦਾ ਟਾਈਮ ਦੇ ਦਿਆਂਗੇ, ਕੋਈ ਨਹੀਂ। ਮਤਲਬ ਯਾਰ ਇਹ ਮਤਲਬ ਬੇਸ਼ਰਮੀ ਦੀ ਹੱਦ ਆ। ਮਸਲਾ ਤੇ ਇਹ ਸੀਗਾ ਵੀ ਟਾਈਮ ਉੱਤੇ ਡਿਟੈਂਸ਼ਨ ਦੇ ਵਿੱਚ ਖਰਾਬ ਹੋਇਆ, ਤੇ ਪਰ ਕਿਤੇ ਵੀ ਨਹੀਂ ਆਪਾਂ ਉਹ ਛੱਡ ਕੇ ਤੇ ਇੱਧਰ ਕਰ ਲਈਏ। ਨਹੀਂ, ਪਹਿਲਾਂ ਤਾਂ ਇਹ ਗੱਲ ਕਹਿੰਦੇ ਆ ਵੀ ਜੇ ਕੋਈ ਐਮਰਜੈਂਸੀ ਹੋਵੇ, ਤੁਸੀਂ ਦੱਸੋ ਸਾਨੂੰ ਐਮਰਜੈਂਸੀ ਆ, ਉਹ ਤੁਹਾਡੇ ਮੂੰਹ 'ਚ ਵਰਡਸ ਪਾ ਰਹੇ, ਤੁਸੀਂ ਦੱਸੋ ਸਾਨੂੰ ਐਮਰਜੈਂਸੀ ਆ, ਤੇ ਅਸੀਂ FMCSA ਦੀ ਗਾਈਡਲਾਈਨਸ ਦੇ ਥੱਲੇ ਤੁਹਾਨੂੰ ਆਵਰਸ ਦੇ ਦਿਆਂਗੇ। ਅੱਛਾ, ਮੈਂ ਉਹਨੂੰ ਕਿਹਾ, ਮੈਂ ਕਿਹਾ FMCSA ਦੀ ਕਿਹੜੀ ਗਾਈਡਲਾਈਨਸ ਹੈ ਜਿਹਦੇ ਥਰੂ ਤੁਸੀਂ ਐਮਰਜੈਂਸੀ ਡਿਟੈਕਟ ਕਰੋਗੇ ਜੀ? ਮੈਂ ਤੁਹਾਨੂੰ ਕਹਿਤਾ ਮੈਨੂੰ ਐਮਰਜੈਂਸੀ ਆ, ਕਿਹੜੀ FMCSA ਦੀ ਗਾਈਡਲਾਈਨਸ ਹੈ ਜਿਹੜੀ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਇਹ ਐਮਰਜੈਂਸੀ ਤੁਸੀਂ ਡਿਸਾਈਡ ਕਰੋਗੇ ਐਮਰਜੈਂਸੀ ਆ ਕਿ ਨਹੀਂ? ਕਿਹੜੀ ਗਾਈਡਲਾਈਨਸ ਆ, ਕਿਹੜਾ ਕਲੌਜ਼ ਹੈਗਾ ਜਿਹਦੇ ਵਿੱਚ ਲਿਖਿਆ ਆ? ਉਹ ਕੋਈ ਆਨਸਰ ਨਹੀਂ। ਪਰ ਉਹ ਕਹਿੰਦੇ ਨਹੀਂ, ਉਹ ਤੁਸੀਂ ਛੱਡੋ, ਤੁਹਾਨੂੰ ਆਵਰਸ ਚਾਹੀਦੇ ਆ, ਅਸੀਂ ਸੈੱਟ ਕਰ ਦਿਆਂਗੇ ਸਾਰਾ ਕੁਛ। ਮਤਲਬ ਇਹ ਹਾਲਾਤ ਹੋਏ ਪਏ ਆ, ਔਰ ਅਸੀਂ ਸਾਡੀ ਪ੍ਰੋਬਲਮ ਹੀ ਇੱਥੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਤੇਰੀ ELD ਤੋਂ, ਹੋਰ ਕੀ ਆਉਂਦਾ ਕੀ ਨਹੀਂ ਆਉਂਦਾ, ਮੈਨੂੰ ਤਾਂ ਸਿਰਫ ਇਹ ਚਾਹੀਦਾ ਵੀ ਐਡ ਕਰਦਾ। ਉਹ ਕਹਿੰਦਾ ਚਿੰਤਾ ਹੀ ਕੋਈ ਨਹੀਂ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਫਿਰ 2 ELD ਪ੍ਰੋਵਾਈਡ ਕਰ ਦਿਓ, ਵੀ ਜੇ ਅਸੀਂ 2 ELD ਇੱਕ ਟਰੱਕ ਤੇ ਯੂਜ਼ ਕਰਨੀਆਂ ਹੋਣ। ਉਹ ਕਹਿੰਦੇ 2 ELD ਕਿਉਂ ਕਰਨੀਆਂ, ਅਸੀਂ ਇੱਕ 'ਚ ਹੀ 2 ਵਾਲਾ ਕੰਮ ਕਰ ਦਿਆਂਗੇ। ਮਤਲਬ ਇਹ ਹਾਲਾਤ ਆ। ਤੁਸੀਂ ਕਿੱਥੋਂ ਤੁਸੀਂ ਕਹੋਗੇ ਕਿ ਮਤਲਬ ਮੈਨੂੰ ਤਾਂ ਇਹ ਹੈਰਾਨੀ ਹੁੰਦੀ ਆ ਵੀ ਅਸੀਂ ਕਿਹੜੇ ਮੂੰਹ ਦੇ ਨਾਲ ਜਾ ਕੇ ਅਸੀਂ ਲੋਕਾਂ ਨੂੰ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ। ਯਾਰ ਜਿਹੜਾ ਧੱਕਾ ਤੁਸੀਂ ਕਰ ਰਹੇ ਆ ਉਹ ਤਾਂ ਉਹਨੂੰ ਤਾਂ ਦੇਖ ਲਓ। ਤੁਸੀਂ ਸਿਸਟਮ ਦੀਆਂ ਮਤਲਬ ਧੱਜੀਆਂ ਉਡਾ ਕੇ ਰੱਖਤੀਆਂ ਯਾਰ, ਮਤਲਬ ਬੇਸ਼ਰਮੀ ਦੀ ਕੋਈ ਹੁੰਦੀ ਆ, ਧੱਜੀਆਂ ਉਡਾ ਕੇ ਰੱਖਤੀਆਂ ਸਿਸਟਮ ਦੀ। ਨਹੀਂ ਬਿਲਕੁਲ, ਇਹ ਜਿਹੜੀ ਚੀਜ਼ ਜਦੋਂ ਆਪਾਂ ਕਹਿਣਾ ਨਾ ਵੀ ਆਪਣੇ ਜਿਹੜੀ ਇਹ ਪ੍ਰੋਬਲਮ ਹੈ ਉਦੋਂ ਹੀ ਹੁੰਦਾ ਜਦੋਂ ਤੁਸੀਂ ਬਿਲਕੁਲ ਠੀਕ ਚੱਲ ਰਹੇ ਹੋ, ਵੀ ਕੋਈ ਤੁਹਾਡੇ ਤੇ ਫਿਰ ਉਂਗਲ ਨਾ ਚੱਕ ਸਕੇ। ਉਹ ਅਗਲਿਆਂ ਨੇ ਕਹਿਣਾ ਵੀ ਤੁਸੀਂ ਇਹ ਚੀਜ਼ ਕਰ ਰਹੇ ਹੋ, ਤੁਸੀਂ ਉੱਦਾਂ ਕਰ ਰਹੇ ਹੋ, ਫਿਰ ਉਹਦਾ ਕੋਈ ਜਵਾਬ ਨਹੀਂ ਆਉਣਾ, ਫਿਰ ਉਹ ਪ੍ਰੋਬਲਮ ਆ ਜਾਣੀ ਹੈ। ਨਹੀਂ ਇਹ ਠੀਕ ਚੱਲੋ, ਤੇ ਫਿਰ ਜੇ ਤੁਹਾਨੂੰ ਫਿਰ ਜੇ ਧੱਕਾ ਹੋ ਰਿਹਾ ਫਿਰ ਤੁਸੀਂ ਦੱਸੋ, ਫਿਰ ਹਰ ਇੱਕ ਜਣਾ ਤੁਹਾਡੇ ਨਾਲ ਜਿਹੜਾ ਉਹ ਖੜਦਾ ਹੈ। ਜਦੋਂ ਆਪ ਵਿੱਚ ਵਿਚਾਲੇ ਕੋਈ ਇੱਧਰੋਂ ਉੱਧਰੋਂ ਕਾਰਨਰਸ ਕੱਟ ਕਰਨੇ ਆ, ਫਿਰ ਪ੍ਰੋਬਲਮ ਜਿਹੜੀ ਉਹ ਥੋੜੀ ਡੈਫੀਨੇਟਲੀ। ਨਾਲੇ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਲਓ, ਬਹੁਤ ਸਾਰੇ ਸਾਡੇ ਸਰੋਤੇ ਸੋਚਦੇ ਹੋਣੇ ਵੀ ਅਸੀਂ ਟਰੱਕਿੰਗ ਦਾ ਇਹ ਪ੍ਰੋਗਰਾਮ ਕਰ ਰਹੇ ਹਾਂ, ਜਿੰਨੇ ਸਾਡੇ ਲਿਸਨਰ ਆ ਮੇਰੇ ਖਿਆਲ ਨਾਲ 98% ਨੌਨ ਟਰੱਕਰ ਵੀ ਲਿਸਨ ਕਰ ਰਹੇ ਆ ਜਿਹੜੇ ਟਰੱਕਿੰਗ ਬਿਜ਼ਨਸ ਨਹੀਂ। ਹੁਣ ਤੁਸੀਂ ਦੇਖੋ, ਜਿਵੇਂ ਡਬਲ ELD ਲਾਈ ਆ, ਗਲਤ ਯੂਜ਼ ਕਰਨੀ ਆ, ਆਪਾਂ ਰੋਡ ਤੇ ਜਾਂਦੇ ਆ, ਪਰਿਵਾਰ ਨਾਲ ਜਾਂਦੇ ਆ, ਤੁਹਾਡੀ ਲਾਈਫ ਵੀ ਖਤਰੇ ਦੇ ਵਿੱਚ ਆ, ਕਿਉਂਕਿ ਤੁਸੀਂ ਆਪ ਜੋ ਟਰੱਕਰ ਇਹ ਗਲਤ ਕੰਮ ਕਰ ਰਿਹਾ ਆ, ਉਹ ਆਪਣੀ ਲਾਈਫ ਨੂੰ ਤਾਂ ਖਤਰੇ 'ਚ ਪਾ ਰਿਹਾ, ਹੋਰ ਵੀ ਜੋ ਉਸ ਹਾਈਵੇ ਤੇ ਜਾ ਰਹੇ ਉਹਨਾਂ ਦੀ ਲਾਈਫ ਨੂੰ ਵੀ ਖਤਰੇ ਦੇ ਵਿੱਚ ਪਾ ਰਿਹਾ ਹੈਗਾ। ਜਿਹੜੇ 10 15 20% ਲੋਕ ਸਹੀ ਕੰਮ ਕਰ ਰਹੇ ਆ, ਉਹਨਾਂ ਦੀ ਫਰਸਟ੍ਰੇਸ਼ਨ ਦੇਖੋ, ਉਹਨਾਂ ਦੀ ਫਰਸਟ੍ਰੇਸ਼ਨ ਕਿੱਡੀ ਵੱਡੀ, ਜਿਹੜਾ ਸਹੀ ਕਰ ਰਿਹਾ।
ਮਤਲਬ ਅਗਲਾ ਬੰਦਾ ਹਰ ਇੱਕ ਚੀਜ਼ ਸਹੀ ਕਰਕੇ, ਹਰ ਇੱਕ ਚੀਜ਼ ਠੀਕ ਕਰਕੇ, ਤੇ ਫਿਰ ਉਹਦੀ ਫਰਸਟ੍ਰੇਸ਼ਨ ਦੇਖੋ ਵੀ ਉਹਨੂੰ ਵੀ ਇਹਨਾਂ ਦੇ ਨਾਲ ਪਿਸਣਾ ਪੈ ਰਿਹਾ। ਠੀਕ ਹੈ ਨਾ, ਮਤਲਬ ਕਿ ਸੇਮ ਕਨਸੈਪਟ ਆ ਜਿਹੜਾ ਲਾ ਅਬਾਈਡਿੰਗ ਗਨ ਓਨਰ ਆ, ਉਹ ਕਹਿੰਦਾ ਯਾਰ ਜੇ ਹੁਣ ਕਮਲੇ ਚੱਕ ਕਰੀ ਜਾਂਦੇ ਤੇ ਫਿਰ ਸਾਡਾ ਥੋੜੀ ਕੋਈ ਕਸੂਰ ਹੈਗਾ ਵੀ ਅਸੀਂ ਤਾਂ ਨਹੀਂ ਨਾ ਕਰ ਰਹੇ ਹੈਗੇ। ਉਹ ਸੇਮ ਥਿੰਗ ਹੈਗੀ ਜੀ। ਉਹ ਗੱਲ ਹੈ ਕਿ ਅਸੀਂ ਜਦੋਂ ਕੋਈ ਗੱਲ ਹੁੰਦੀ ਆ, ਕੋਈ ਵੀ ਕੰਮ ਆਉਂਦਾ ਆ, ਅਸੀਂ ਪਹਿਲਾਂ ਕਹਿੰਦੇ ਕਿ ਪਹਿਲਾਂ ਤੁਸੀਂ ਖੁਦ ਠੀਕ ਹੋ। ਠੀਕ ਹੈ ਨਾ, ਤੁਸੀਂ ਖੁਦ ਕਰੈਕਟ ਕਰੋ ਆਪਣੇ ਆਪ ਨੂੰ, ਤੁਸੀਂ ਖੁਦ ਠੀਕ ਹੋ। ਖੁਦ ਅਸੀਂ ਠੀਕ ਨਹੀਂ ਹੋਣਾ, ਪਰ ਸਾਨੂੰ ਰੇਟ ਚਾਹੀਦੇ ਵਧੀਆ। ਠੀਕ ਹੈ ਨਾ, ਹੁਣ ਜਦੋਂ ਆਪਾਂ 2021 ਦੇ ਵਿੱਚ ਆਪਾਂ ਪ੍ਰੋਗਰਾਮ ਕਰਦੇ ਸੀਗੇ, ਆਪਾਂ ਨੂੰ ਕਦੀ ਕਿਸੇ ਨੇ ਕੰਪਲੇਂਟ ਕੀਤੀ ਵੀ ਯਾਰ ਨੱਕ ਲੈਂਦੇ ਆ, ਪ੍ਰੋਬਲਮ ਪੈ ਗਈ ਆ, ਐਡੀ ਵੱਡੀ ਹੋ ਗਈ ਆ, ਕਿਸੇ ਬ੍ਰੋਕਰ ਦੀ ਆਪਾਂ ਨੂੰ ਕਾਲ ਆਈ ਆ ਤੁਹਾਡੇ ਟਰੱਕਿੰਗ ਕੰਪਨੀ ਵਾਲੇ ਸਾਡੇ ਨਾਲ ਆਹ ਕਰਦੇ ਆ। ਔਰ ਫਿਰ ਇਸ ਤੋਂ ਵੱਡੀ ਜਿਹੜੀ ਮੈਂ ਕਹਿੰਦਾ ਵੀ ਲਾਹਨਤ ਵਾਲੀ ਗੱਲ ਆ, ਉਹ ਇਹ ਆ ਕਿ ਸਾਡੇ ਪੰਜਾਬੀਆਂ ਨੇ ਵੀਡੀਓ ਬਣਾ ਕੇ ਲੋਕਾਂ ਨੂੰ ਦੱਸਿਆ ਵੀ ਕਿਵੇਂ ਗਲਤ ਕੰਮ ਕਰਨਾ, ਕਿਵੇਂ ELD ਨੂੰ ਐਡਿਟ ਕਰਨਾ, ਕਿਵੇਂ। ਔਰ ਫਿਰ ਇੰਡੀਆ ਦੇ ਵਿੱਚ ਅਸੀਂ ਤਸੱਲੀ ਦੇ ਨਾਲ ਟੀਮਾਂ ਬਣਾ ਕੇ ਬਿਠਾਈਆਂ ਆ ਯਾਰ, ਤੁਹਾਡੇ ਕੋਲੋਂ $100 ਦੇ ਵਿੱਚ ਅਗਲੇ ਉੱਥੇ ਸਾਰੇ ਬੈਠੇ ਤੇਰੀਆਂ ELDਆਂ ਸੈੱਟ ਕਰੀ ਜਾਂਦੇ ਜੀ। ਮਤਲਬ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਯਾਰ। ਮਤਲਬ ਕੰਮ ਆ, ਬਿਜ਼ਨਸ ਆ, ਤੁਸੀਂ ਵਿਗਾੜਿਆ ਆਪ ਆ। ਅੱਜ 100 ਆਪ ਹੀ ਸਹਿਣਾ ਪੈਣਾ ਹੈ। ਕਿਸੇ ਨੇ ਹੁਣ ਕਰ ਲਓ ਗੱਲ ਵੀ ਉਹਨਾਂ ਨੂੰ ਕਹੋ ਵੀ ਸਾਡੀਆਂ ਪੇਮੈਂਟਾਂ ਨਹੀਂ ਜਾਂਦੀਆਂ, ਦਿਓ ਸਾਨੂੰ ਵਾਪਸ ਪੈਸੇ, ਦੀ ਪੇਮੈਂਟਾਂ ਦੇਣੀਆਂ, ਦਊਗਾ ਤੁਹਾਨੂੰ ਪੇਮੈਂਟ ਕੋਈ?